ਸਾਡੀ ਇਹ ਕਮੇਟੀ ਏ, ਲਵੇਟੀਏ ਪਲੇਟੀਏ ਨਹੀਂ, ਪਿੰਡ ਨੂੰ ਸਮੇਟੀਏ ਲਪੇਟੀਏ ਵਲੇਟੀਏ ਨਹੀਂ। ਸਾਡੀ ਇਹ ਕਮੇਟੀ ਹੈ। ਸਾਡੀ ਇਹ ਕਮੇਟੀ ਏ, ਲਵੇਟੀਏ ਪਲੇਟੀਏ ਨਹੀਂ, ਪਿੰਡ ਨੂੰ ਸਮੇਟੀਏ ਨਹੀਂ। ਲਾਹੌਰ ਦੀ ਕਮੇਟੀ ਨਾਲ ਅੱਖ ਤੇ ਮਲਾਈ ਜਾ। ਉਸਤਾਦ ਦਾਮਨ ਨੂੰ ਨਾ ਸਿਰਫ ਮਾਂ ਬੋਲੀ ਦੀ ਅਹਿਮੀਅਤ ਦਾ ਪਤਾ ਸੀ, ਬਲਕਿ ਉਹਨਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਇਸ਼ਕ ਸੀ। ਭਾਵੇਂ ਉਸਤਾਦ ਜੀ ਉਰਦੂ, ਸੰਸਕ੍ਰਿਤ, ਹਿੰਦੀ, ਅੰਗਰੇਜ਼ੀ, ਫਾਰਸੀ, ਬੰਗਾਲੀ ਤੇ ਰੂਸੀ ਜ਼ਬਾਨਾਂ ਦੇ ਚੰਗੇ ਜਾਣੂ ਸਨ, ਅਖੀਰਲੀ ਉਮਰੇ ਤੇ ਪਸ਼ਤੋ ਵੀ ਸਿੱਖਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਐਨੀਆਂ ਜ਼ਬਾਨਾਂ ਜਾਣਦਿਆਂ ਹੋਇਆਂ ਵੀ ਆਪਣੀ ਮਾਂ ਬੋਲੀ ਨੂੰ ਹੀ ਜਜ਼ਬਾਤ ਦੇ ਇਜ਼ਹਾਰ ਦਾ ਜ਼ਰੀਆ ਬਣਾਇਆ। ਉਹਨਾਂ ਦੀਆਂ ਪੰਜਾਬੀ ਵਿੱਚ ਢੇਰ ਖਿਦਮਾਤ ਹਨ। ਪੰਜਾਬੀ ਲਈ ਉਹਨਾਂ ਨੇ ਜੋ ਖਿਦਮਾਤ ਅੰਜਾਮ ਦਿੱਤੀਆਂ, ਪੰਜਾਬੀ ਦੀ ਤਰੱਕੀ ਲਈ ਜੋ ਕੰਮ ਕੀਤਾ, ਉਹਨਾਂ ਵਿੱਚ ਉਹਨਾਂ ਪੰਜਾਬੀ ਅਦਬੀ ਸੰਗਤ ਦਾ ਮੁੱਢ ਬੰਨ੍ਹਣ ਵਿੱਚ ਬੁਨਿਆਦੀ ਕਿਰਦਾਰ ਅਦਾ ਕੀਤਾ ਤੇ ਇਹ ਸੰਗਤ ਦੇ ਪਹਿਲੇ ਜਨਰਲ ਸੈਕਟਰੀ ਵੀ ਰਹੇ। ਮਜਲਿਸ ਸ਼ਾਹ ਹੁਸੈਨ ਦੀ ਸਰਪ੍ਰਸਤੀ ਕੀਤੀ, ਬੁੱਲੇ ਸ਼ਾਹ ਅਕੈਡਮੀ ਦੇ ਸਰਪ੍ਰਸਤ ਵੀ ਰਹੇ ਤੇ ਰੇਡੀਓ ਦੇ ਸ਼ੋਭਾ ਪੰਜਾਬੀ ਦੇ ਮਸ਼ੀਰ ਵੀ ਰਹੇ। ਆਓ ਸੁਣਦੇ ਹਾਂ ਉਸਤਾਦ ਜੀ ਨੂੰ ਪੰਜਾਬੀ ਨਾਲ, ਆਪਣੀ ਬੋਲੀ ਨਾਲ ਕਿੰਨਾ ਪਿਆਰ ਹੈ ਔਰ ਇਸ ਨੂੰ ਕਿਵੇਂ ਵੇਖਦੇ ਹਨ, ਇਹਦੀ ਅਹਿਮੀਅਤ ਕਿਸ ਤਰ੍ਹਾਂ ਉਹਨਾਂ ਦੇ ਦਿਲ ਦੇ ਵਿੱਚ ਹੈ, ਇਹਦਾ ਇਸ਼ਕ ਉਹਨਾਂ ਦੇ ਦਿਲ ਦੇ ਵਿੱਚ ਕਿਵੇਂ ਹੁਲਾਰੇ ਮਾਰਦਾ ਹੈ। ਆਓ ਤੁਹਾਨੂੰ ਉਹਨਾਂ ਦੀਆਂ ਕੁਝ ਨਜ਼ਮਾਂ ਸੁਣਾਉਂਦੇ ਹਾਂ। ਜਦੋਂ ਕਦੇ ਪੰਜਾਬੀ ਦੀ ਗੱਲ ਕਰਨਾ, ਫਾਂ ਫਾਂ ਕਰਦਾ ਫੂੰ ਫੂੰ ਆਉਂਦਾ, ਤੂੰ ਪੰਜਾਬੀ ਪੰਜਾਬੀ ਕੀ ਲਾਈ ਹੋਈ ਏ, ਚਾਂ ਚਾਂ ਕਰਦਾ ਚੂੰ ਚੂੰ ਆਉਂਦਾ, ਉਹ ਬੋਲਦਾ ਬੋਲਦਾ ਟੁਰੀ ਜਾਂਦਾ, ਖਬਰੇ ਮੇਰੀਆਂ ਬੁੱਲਾਂ ਨੂੰ ਸਿਉ ਆਉਂਦਾ। ਇਹ ਗੱਲ ਏ ਮਾਂ ਤੇ ਪੁੱਤਰਾਂ ਦੀ, ਕੋਈ ਤੀਸਰਾ ਇਹਦੇ ਵਿੱਚ ਕਿਉਂ ਆਉਂਦਾ। ਉਸਤਾਦ ਦਾਮਨ ਨੇ ਪੰਜਾਬੀ ਜ਼ਬਾਨ ਲਿਖਦੇ ਹੋਇਆਂ, ਪੰਜਾਬੀ ਵਿੱਚ ਸ਼ਾਇਰੀ ਕਰਦੇ ਹੋਇਆਂ ਇਸ ਗੱਲ ਦਾ ਖਾਸ ਖਿਆਲ ਰੱਖਾ ਕਿ ਇਸ ਬੋਲੀ ਨੂੰ 300 ਸਾਲ ਪਹਿਲੇ ਦੀ ਬੋਲੀ ਮੈਂ ਨਾ ਰਹਿਣ ਦਿਆਂ, ਇਸ ਨੂੰ ਅੱਜ ਦੀ ਬੋਲੀ ਬਣਾਵਾਂ। ਇਸ ਲਈ ਉਹ ਆਸਾਨ ਪੰਜਾਬੀ ਦੇ ਵਿੱਚ ਆਸਾਨ ਖਿਆਲਾਂ ਦੇ ਨਾਲ ਗਹਿਰੀਆਂ ਹਕੀਕਤਾਂ ਵੱਲ ਧਿਆਨ ਦਿਲਵਾਉਂਦੇ ਨੇ। ਜਿਵੇਂ ਉਹ ਪੰਜਾਬੀ ਬੋਲੀ ਦੇ ਨਾਲ ਹੀ ਆਪਣਾ ਪਿਆਰ ਜਗਾਉਣ ਲਈ ਆਖਦੇ ਨੇ, ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ, ਉਰਦੂ ਵਿੱਚ ਕਿਤਾਬਾਂ ਦੀ ਠੰਡੀ ਰਹੇਗੀ। ਇਹਦਾ ਪੁੱਤ ਹਾਂ, ਇਹਦੇ ਤੂੰ ਦੁੱਧ ਮੰਗਣਾ, ਮੇਰੀ ਭੁੱਖ ਦੀ ਛਾਤੀ ਤੰਦੀ ਰਹੇਗੀ। ਇਹਦੇ ਲੱਖ ਹਰੀਫ ਪੈ ਹੋਣ ਪੈਦਾ, ਦਿਨ ਬਦਿਨ ਇਹਦੀ ਸ਼ਕਲ ਬਣਦੀ ਰਹੇਗੀ। ਉਦੋਂ ਤਿੱਕ ਪੰਜਾਬੀ ਤੇ ਨਹੀਂ ਮਰਦੀ, ਜਦੋਂ ਤਿੱਕ ਪੰਜਾਬਣ ਕੋਈ ਜਣਦੀ ਰਹੇਗੀ। ਫਿਰ ਉਸਤਾਦ ਜੀ ਅੱਗੇ ਚੱਲ ਕੇ ਆਖਦੇ ਨੇ ਕਿ ਮੈਂ ਪੰਜਾਬੀ, ਪੰਜਾਬ ਦੇ ਰਹਿਣ ਵਾਲਾ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਹਾਂ, ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ। ਉਸਤਾਦ ਜੀ ਸਿਰਫ ਇੱਕ ਦੋ ਨਜ਼ਮਾਂ ਕਹਿ ਕੇ ਬਸ ਨਹੀਂ ਕਰਦੇ, ਬਲਕਿ ਮਾਂ ਬੋਲੀ ਦੇ ਨਾਲ ਪਿਆਰ ਉਹਨਾਂ ਦੀਆਂ ਅਗਲੀਆਂ ਕਈ ਨਜ਼ਮਾਂ ਦੇ ਵਿੱਚ ਵੀ ਸਾਨੂੰ ਵੇਖਣ ਨੂੰ ਮਿਲਦਾ ਹੈ। ਜਿਵੇਂ ਉਹ ਇਹ ਆਖਦੇ ਨੇ, ਮੈਨੂੰ ਕਈਆਂ ਨੇ ਆਖਿਆ ਕਈ ਵਾਰੀ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ। ਗੋਦ ਜਿੱਦੀ 'ਚ ਪਲ ਕੇ ਜਵਾਨ ਹੋਇਆ ਏ, ਉਹ ਮਾਂ ਛੱਡ ਦੇ ਤੇ ਗਿਰਾਂ ਛੱਡ ਦੇ। ਜੇ ਪੰਜਾਬੀ ਪੰਜਾਬੀ ਕੂਕਣਾ ਏ, ਜਿੱਥੇ ਖੜਾ ਖੜੋਤਾ ਏ ਥਾਂ ਛੱਡ ਦੇ। ਮੈਨੂੰ ਇੰਜ ਲੱਗਦਾ ਏ ਲੋਕੀ ਆਖਦੇ ਨੇ, ਉਹ ਪੁੱਤਰਾ ਤੂੰ ਆਪਣੀ ਮਾਂ ਛੱਡ ਦੇ। ਮਾਂ ਬੋਲੀ ਬਾਰੇ ਨਾ ਸਿਰਫ ਉਹ ਲੋਕਾਂ ਨੂੰ ਦੱਸਦੇ ਨੇ, ਬਲਕਿ ਆਪਣੀ ਜਜ਼ਬਾਤੀ ਕੈਫੀਅਤ ਔਰ ਇੱਕ ਧਰਤੀ ਦਾ ਜ਼ਮੀਨ ਜ਼ਾਦ, ਇੱਕ ਧਰਤੀ ਦਾ ਨੁਮਾਇੰਦਾ ਆਪਣੀ ਬੋਲੀ ਲਈ ਕਿਵੇਂ ਜੰਗ ਲੜਦਾ ਹੈ, ਇਹ ਸਾਨੂੰ ਉਹਨਾਂ ਦੀ ਨਜ਼ਮਾਂ ਦੇ ਵਿੱਚੋਂ ਬਖੂਬੀ ਪਤਾ ਚੱਲਦਾ ਹੈ। ਜਿਵੇਂ ਅਸੀਂ ਉਹਨਾਂ ਦੀ ਇਹ ਨਜ਼ਮ ਪੜ੍ਹੀਏ ਕਿ ਉਰਦੂ ਦਾ ਮੈਂ ਦੁਖੀ ਨਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ, ਪੁੱਛਦੇ ਉਹ ਮੇਰੇ ਦਿਲ ਦੀ ਬੋਲੀ, ਹਾਂ ਜੀ ਹਾਂ ਪੰਜਾਬੀ ਏ, ਹਾਂ ਜੀ ਹਾਂ ਪੰਜਾਬੀ ਏ। ਬੁੱਲਾ ਮਿਲਿਆ ਇਸੇ ਵਿੱਚੋਂ ਵਾਰਿਸ ਵੀ, ਧਾਰਾਂ ਮਿਲੀਆਂ ਇਸੇ ਵਿੱਚੋਂ, ਮੇਰੀ ਮਾਂ ਪੰਜਾਬੀ ਏ, ਹਾਂ ਜੀ ਹਾਂ ਪੰਜਾਬੀ ਹੈ। ਇਹਦੇ ਬੋਲ ਕੰਨਾਂ ਵਿੱਚ ਪੈਂਦੇ, ਦਿਲ ਮੇਰੇ ਦੇ ਵਿੱਚ ਨੇ ਰਹਿੰਦੇ, ਤਪਦਿਆਂ ਹੋਈਆਂ ਰੇਤਾਂ ਉੱਤੇ ਇੱਕ ਠੰਡੀ ਛਾਂ ਪੰਜਾਬੀ ਏ, ਹਾਂ ਜੀ ਹਾਂ ਪੰਜਾਬੀ ਏ।